ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਨਾਲ ਮਿਲ ਕੇ ਅੱਜ ਦੇ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 22 ਫਰਵਰੀ 2017 11 ਫੱਗਣ ਨਾਨਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਇਹਨਾਂ ਅਦਾਰਿਆਂ ਤੇ roku, ਜਾਦੂ ਬਾਕਸ, ਛਾਵਾ, ਬੈਲ 5 ਕੈਨੇਡਾ, ਫੇਸਬੁੱਕ, RCN, ਸਪੈਕਟਰਮ, ਆਨਲਾਈਨ ਸਟ੍ਰੀਮਿੰਗ, ਗਲੋਬਲ CPN ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪਹਿਲੇ ਇਸ਼ੂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਅੱਜ ਕੱਲ੍ਹ ਜਦੋਂ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀਆਂ ਨੀਤੀਆਂ ਸਾਰੇ ਸੰਸਾਰ ਨੂੰ ਹੀ ਪ੍ਰਭਾਵਿਤ ਕਰ ਰਹੀਆਂ ਨੇ ਜੀ, ਖਾਸ ਤੌਰ ਤੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਜਿਹੜੇ ਈਵਨ ਲੇਟੈਸਟ ਆਰਡਰ ਵੀ ਨੇ, ਜਿਹਦੇ 'ਚ ਲਗਭਗ 11 ਮਿਲੀਅਨ ਦੇ ਲਗਭਗ ਲੋਕ ਜਿਹੜੇ ਕਿ ਇੱਥੇ ਜਿਨ੍ਹਾਂ ਨੂੰ ਇਲੀਗਲ ਕਿਹਾ ਜਾਂਦਾ ਹੈ, ਅਨਡਾਕੂਮੈਂਟਡ, ਉਹ ਪ੍ਰਭਾਵਿਤ ਹੋਣਗੇ। ਉੱਥੇ ਅਸੀਂ ਦੇਖ ਰਹੇ ਹਾਂ ਕਿ ਮੋਦੀ ਜਿਹੜਾ ਕਿ ਬਿਲਕੁਲ ਨਾਜ਼ੀਵਾਦੀ ਜਿਹੜੀ ਵਿਚਾਰਧਾਰਾ ਹੈ, ਨਾਜ਼ੀ ਆਈਡੀਓਲੋਜੀ, ਉਸ ਦੇ ਉੱਤੇ ਖੜੀ RSS ਜਮਾਤ ਦਾ ਬਲੂ ਆਈਡ ਬॉय ਹੈ, ਪ੍ਰਾਈਮ ਮਿਨਿਸਟਰ ਹੈ, ਇਸ ਵੇਲੇ 1 ਬਿਲੀਅਨ 300 ਮਿਲੀਅਨ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਜੀ। ਉਹਨਾਂ ਦਾ ਟਰੰਪ ਦੇ ਨਾਲ ਕੀ ਰਿਸ਼ਤਾ ਚੱਲ ਰਿਹਾ, ਅੰਦਰ ਖਾਤੇ ਕੀ ਡੀਲ ਹੈ, ਕਿਵੇਂ ਜਿਹੜੀ ਰਿਪਬਲਿਕਨ ਹਿੰਦੂ ਫੈਡਰੇਸ਼ਨ ਹੈ ਉਹਨਾਂ ਦੀ ਬਿਆਨਬਾਜ਼ੀ ਇਸ 'ਤੇ ਕੀ ਹੈ, ਔਰ ਕਿਵੇਂ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਇਸ ਵੇਲੇ ਇਸ ਗੱਲ ਦਾ ਫਾਇਦਾ ਉਠਾਉਂਦੇ ਆ ਕਿ ਅਮਰੀਕਾ ਦਾ ਧਿਆਨ ਔਰ ਯੂਰਪ ਦਾ ਵੀ ਫਿਕਰ ਜਿਹੜਾ ਹੈ ਉਹ ਇਸ ਵੇਲੇ ਅਮਰੀਕਾ ਦੀਆਂ ਨੀਤੀਆਂ ਵੱਲ ਹੈ, ਕਿਉਂਕਿ ਟਰੰਪ ਨੇ ਨੈਟੋ ਨੂੰ ਨਾ ਸਪੋਰਟ ਕਰਨ ਦੀ ਗੱਲ ਕਹੀ ਹੈ। ਔਰ ਰਸ਼ੀਆ ਦਾ ਜਿਹੜਾ ਉਭਾਰ ਹੈ ਸਿਰਫ ਉਹ ਕੋਈ ਮਿਲਟਰੀ ਮਾਈਟ ਦੇ ਤੌਰ 'ਤੇ ਹੀ ਨਹੀਂ, ਜਦੋਂ ਕਿ ਉਹਨੇ ਕ੍ਰੀਮੀਆ ਦੇ ਉੱਤੇ ਕਬਜ਼ਾ ਕੀਤਾ ਹੈ, ਜਾਂ ਜੇ ਡੋਨਲਡ ਟਰੰਪ ਨੈਟੋ ਨੂੰ ਦੀ ਹਮਾਇਤ ਨਹੀਂ ਦਿੰਦਾ ਤੇ ਯੂਰਪ ਖੁਦ ਵਲਨਰੇਬਲ ਹੋ ਜਾਂਦਾ। ਸਿਕਿਉਰਿਟੀ ਦੇ ਆਸਪੈਕਟ ਤੋਂ ਆਪਣੀਆਂ ਮੀਟਿੰਗਸ ਕਰ ਰਹੇ ਨੇ ਕਿ ਕਿਵੇਂ ਅਸੀਂ ਯੂਰਪ ਨੂੰ ਸਿਕਿਉਰ ਕਰਨਾ। ਔਰ ਇਸ ਸਾਰੇ ਕੰਟੈਕਸਟ ਦੇ ਵਿੱਚ ਈਵਨ ਐਮਨੈਸਟੀ ਇੰਟਰਨੈਸ਼ਨਲ ਨੇ ਵੀ ਅੱਜ ਇਸ ਦੇ ਉੱਤੇ ਇੱਕ ਰਿਪੋਰਟ ਕੱਢੀ ਹੈ ਟਰੰਪ ਦੀਆਂ ਨੀਤੀਆਂ ਤੇ, ਉਹਦਾ ਅਸੀਂ ਸੈਕੰਡ ਸੈਗਮੈਂਟ 'ਚ ਜ਼ਿਕਰ ਕਰਾਂਗੇ। ਪਰ ਇਹ ਜਦੋਂ ਕਿ ਯੂਰਪ ਆਪਣੇ ਉਲਝਿਆ ਹੋਇਆ ਹੈ, ਅਮਰੀਕਾ ਆਪਣੇ 'ਚ ਉਲਝਿਆ ਹੋਇਆ ਹੈ, ਔਰ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਨੂੰ ਬੜੀ ਤੇਜ਼ੀ ਦੇ ਨਾਲ ਜਿਹੜੀਆਂ ਨੇ ਹਵਾ ਦੇ ਰਹੀਆਂ ਨੇ। ਪਿਛਲੇ 8-10 ਦਿਨਾਂ 'ਚ 6-7 ਵਾਕਿਆ ਜਿਹੜੇ ਕਿ ਥਾਂ ਥਾਂ ਤੇ ਹੋਏ। ਲੇਟੈਸਟ ਜਿਹੜਾ ਹੈ ਉਹ ਸਿੰਧ ਦੇ ਵਿੱਚ ਜਿਹੜਾ ਸ਼ਾਹ ਕਲੰਦਰ ਦੇ ਮਜ਼ਾਰ ਤੇ ਹੋਇਆ। ਉਸ ਤੋਂ ਪਹਿਲਾਂ ਅਸੀਂ ਲਾਹੌਰ 'ਚ ਦੇਖਦੇ ਹਾਂ ਫਾਰਮਾਸਿਸਟ ਦੀ ਗੈਦਰਿੰਗ ਦੇ ਵਿੱਚ। ਉਸ ਤੋਂ ਪਹਿਲਾਂ ਜੱਜਾਂ ਦੀ ਵੈਨ ਦੇ ਉੱਤੇ ਅਟੈਕ, ਮੀਡੀਆ ਦੇ ਉੱਤੇ ਅਟੈਕ, ਔਰ ਲਗਾਤਾਰਤਾ ਨਾਲ ਅੱਜ ਵੀ ਕੋਈ ਵਾਕਿਆ ਖੈਬਰ ਪਖਤੂਨਖਵਾ 'ਚ ਪਿਛਲੇ 24 ਘੰਟੇ ਦੇ ਵਿੱਚ ਹੋਇਆ। ਸੋ ਜ਼ਾਹਰ ਹੈ ਵੀ ਅਸੀਂ ਤਾਂ ਜਦੋਂ ਹੀ ਕੋਈ ਘਟਨਾ ਹੁੰਦੀ ਹੈ, ਜਿਵੇਂ ਸਿੰਧ ਵਾਲੀ ਘਟਨਾ ਹੋਈ, ਅਸੀਂ ਤਾਂ ਉਸ ਸ਼ਾਮ ਹੀ ਉਸ ਦਾ ਤਜੀਆ ਕਰਦੇ ਹਾਂ ਔਰ ਦਰਸ਼ਕਾਂ ਨੂੰ ਅਸੀਂ ਦੋਨੋਂ ਪਾਸੇ ਦੇ ਤੱਥ ਦੇ ਕੇ ਆਪਣੇ ਆਪ ਹੀ ਕਨਕਲੂਜਨ ਤੇ ਪਹੁੰਚਣ ਦੇ ਲਈ ਕਹਿੰਦੇ। ਔਰ ਮੈਨੂੰ ਤਾਂ ਹਰ ਵਾਰ ਹਰ ਐਕਸ਼ਨ ਤੋਂ ਬਾਅਦ ਕਿਸੇ ਵੀ ਇਸ ਵਾਕਿਆ ਦੇ ਉੱਤੇ ਭਾਰਤੀ ਖੁਫੀਆ ਏਜੰਸੀਆਂ ਦੇ ਜਿਹੜੇ ਫਿੰਗਰਪ੍ਰਿੰਟ ਨੇ ਉਹਨਾਂ ਦੀਆਂ ਉਂਗਲੀਆਂ ਦੇ ਨਿਸ਼ਾਨ ਨਜ਼ਰ ਆਉਂਦੇ ਨੇ। ਪਰ ਇਹ ਬਦਕਿਸਮਤੀ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਉਸ ਦੇ ਕੋਲ ਗਟਸ ਜਾਂ ਸਪਾਈਨ ਨਹੀਂ ਹੈ, ਔਰ ਨਤੀਜੇ ਦੇ ਤੌਰ ਤੇ ਜਿੰਨਾ ਇਹ ਖੁਦ ਕਰਾ ਕੇ ਵੀ ਪਾਕਿਸਤਾਨ ਦੇ, ਕਿਉਂਕਿ ਇਹਨਾਂ ਦਾ ਇਹ ਜ਼ੋਰ ਲੱਗਾ ਹੋਇਆ, ਔਰ ਸਭ ਤੋਂ ਜ਼ਿਆਦਾ ਤਕਲੀਫ ਭਾਰਤੀ ਏਜੰਸੀਆਂ ਔਰ ਹਾਕਮਾਂ ਨੂੰ ਹੋਈ ਕਿ ਜਦੋਂ ਡੋਨਲਡ ਟਰੰਪ ਨੇ ਜਿਹੜੇ 7 ਦੇਸ਼ਾਂ ਨੂੰ ਦਹਿਸ਼ਤਗਰਦ ਦੇਸ਼ ਐਲਾਨੇ ਉਹਦੇ 'ਚ ਪਾਕਿਸਤਾਨ ਨਹੀਂ ਸੀ। ਸੋ ਉਹਨਾਂ ਨੇ ਹਰ ਹੀਲੇ ਨਾਲ ਲੌਬੀ ਕੀਤੀ। ਇੱਥੇ ਵੀ ਜਦੋਂ ਉਹਨਾਂ ਦਾ ਕੋਈ ਹਾਇਰ ਆਫੀਸ਼ੀਅਲ ਵਾਈਟ ਹਾਊਸ ਦਾ ਇੰਟਰਵਿਊ ਦਿੰਦਾ ਸੀ ਤਾਂ ਉਹਨੂੰ ਉਹਨਾਂ ਦਾ ਕੋਈ ਨਾ ਕੋਈ ਬੈਠਾ ਪੱਤਰਕਾਰ ਇਹ ਸਵਾਲ ਪੁੱਛ ਲੈਂਦਾ ਸੀ ਕਿ ਜੀ ਦਹਿਸ਼ਤਗਰਦੀ ਦਾ ਜਿਹੜਾ ਐਪੀ ਸੈਂਟਰ ਹੈ ਉਹ ਤਾਂ ਪਾਕਿਸਤਾਨ ਹੈ, ਤੁਸੀਂ ਪਾਕਿਸਤਾਨ ਨੂੰ ਕਿਉਂ ਨਹੀਂ ਇਹਦੇ 'ਚ ਨੇਮ ਕੀਤਾ। ਸੋ ਕੁੱਲ ਮਿਲਾ ਕੇ ਹੁਣ ਇਹ ਦੱਸਣ ਦੇ ਲਈ ਔਰ ਅਮਰੀਕਾ 'ਚ ਆਪਣਾ ਕੇਸ ਕਿ ਜੀ ਪਾਕਿਸਤਾਨ ਕਿੰਨਾ ਵੱਡਾ ਦਹਿਸ਼ਤਗਰਦ ਹੈ, ਇੰਡੀਅਨ ਏਜੰਸੀਆਂ ਨੇ ਪਾਕਿਸਤਾਨ 'ਚ ਉੱਪਰੋਂ ਥੱਲੇ ਇਹ ਘਟਨਾਵਾਂ ਕਰਵਾਈਆਂ। ਔਰ ਇਸ ਦੇ ਨਾਲ ਨਾਲ ਜਿਹੜਾ ਪਾਰਟ ਫਿਕਰਮੰਦੀ ਵਾਲਾ ਹੋਣਾ ਚਾਹੀਦਾ ਪਾਕਿਸਤਾਨ ਦੇ ਲਈ ਕਿ ਕਿਵੇਂ ਬਲੋਚਿਸਤਾਨ, ਗਿਲਗਿਤ, ਪਾਕਿਸਤਾਨੀ ਆਜ਼ਾਦ ਕਸ਼ਮੀਰ, ਇਹਨਾਂ ਸਾਰਿਆਂ ਨੂੰ ਜੋੜ ਕੇ ਉਹਨਾਂ ਦੇ ਕੁਝ ਲੋਕ ਖਰੀਦ ਕੇ
ਕਿਵੇਂ ਉਹ ਪ੍ਰੋਟੈਸਟ ਕਰਾ ਰਹੇ ਨੇ, ਬਲੋਚਿਸਤਾਨ ਦੇ ਕੇਸ ਨੂੰ ਓਪਨ ਕਰਨਾ ਚਾਹੁੰਦੇ ਨੇ। ਔਰ ਮੈਂ ਸਮਝਦਾ ਵੀ ਅੱਜ ਪਹਿਲੀ ਵਾਰ ਇਹ ਖੁੱਲ੍ਹ ਕੇ ਜਿਹੜਾ ਹੈ, ਹਾਲਾਂਕਿ ਇੱਕ ਦਿਨ ਪਹਿਲਾਂ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਪਾਕਿਸਤਾਨ ਦੇ ਫੌਜੀ ਚੀਫ ਨੇ ਭਾਰਤ ਵੱਲ ਇਸ਼ਾਰਾ ਕੀਤਾ, ਪਰ ਅੱਜ ਜਿਹੜੀ ਹੈ ਇਹਨਾਂ ਦੀ ਟਾਈਮਜ਼ ਆਫ ਇੰਡੀਆ ਦੀ ਸਟੋਰੀ ਹੈ ਕਿ ਪਾਕਿਸਤਾਨ ਆਰਮੀ ਚੀਫ ਕਮਰ ਬਾਜਵਾ ਬਲੇਮਸ ਇੰਡੀਆ ਫॉर ਹਿਸ ਕੰਟਰੀਜ਼ ਟੈਰਰਿਸਟ ਮੈਨੇਸ। ਟਾਈਮਜ਼ ਆਫ ਇੰਡੀਆ ਕਿ ਬਈ ਉਹਨਾਂ ਦੇ ਚੀਫ ਜਿਹੜੇ ਨੇ ਕਮਰ ਬਾਜਵਾ, ਉਹਨਾਂ ਨੇ ਸਿੱਧੇ ਤੌਰ ਤੇ ਭਾਰਤ ਨੂੰ ਬਲੇਮ ਕੀਤਾ ਜੋ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਦੀਆਂ ਘਟਨਾਵਾਂ ਹੋ ਰਹੀਆਂ ਨੇ। ਔਰ ਮੈਂ ਥੋੜਾ ਜਿਹਾ ਵੇਰਵਾ ਇਹਦਾ ਪੜ੍ਹ ਦਿੰਦੇ ਕਿ ਪਾਕਿਸਤਾਨ's ਆਰਮੀ ਚੀਫ ਨਾउ ਬਲੇਮਡ ਇੰਡੀਆ ਫॉर ਇਸਲਾਮਾਬਾਦ's ਇਨਐਬਿਲਿਟੀ, ਔਰ ਕਹਿ ਰਿਹਾ ਕਿ ਜੀ ਇਸਲਾਮਾਬਾਦ ਦੀ ਇਨਐਬਿਲਿਟੀ ਨੂੰ ਭਾਰਤ, ਇਹ ਤਾਂ ਇਹਨਾਂ ਦੀ ਪੱਤਰਕਾਰਤਾ ਦਾ ਹਾਲ ਹੈ ਵੀ ਖਬਰ ਰਿਪੋਰਟ ਕਰਦੇ ਆ ਵੀ ਆਪਣੀ ਜਿਹੜੀ ਹੈ ਉਹਨਾਂ ਦੀ ਪੈਟਰੀਓਟਿਜ਼ਮ ਦੀ ਗੱਲ ਨੂੰ ਪਹਿਲਾਂ ਰੱਖਦੇ ਨੇ। ਪਰ ਜਿਹੜੇ ਐਗਜ਼ੈਕਟ ਜਨਰਲ ਬਾਜਵਾ ਦੇ ਸ਼ਬਦ ਨੇ, ਵੀ ਆਰ ਫੁਲੀ ਅਵੇਅਰ ਆਫ ਇੰਡੀਅਨ ਡਿਜ਼ਾਈਨ and her support to terrorism in Pakistan and the region, Bajwa said, according to a press release issued by media wing of Pakistan's armed forces, which said the army chief was addressing troops at the line of control in the Matewala Munawar sector, ਇਹ ਕਸ਼ਮੀਰ ਦੇ ਵਿੱਚ ਹੈ, ਕਿ ਉਹਨਾਂ ਨੇ ਕਿਹਾ ਕਿ ਵੀ ਅਸੀਂ ਪੂਰੇ ਭਾਰਤੀ ਜਿਹੜੇ ਡਿਜ਼ਾਈਨ ਨੇ, ਉਹਨਾਂ ਦੀਆਂ ਯੋਜਨਾਵਾਂ ਨੇ, ਉਹਨਾਂ ਬਾਰੇ ਅਸੀਂ ਪੂਰੀ ਤਰ੍ਹਾਂ ਜਾਣੂ ਹਾਂ ਕਿ ਉਹ ਕਿਵੇਂ ਪਾਕਿਸਤਾਨ ਦੇ ਅੰਦਰ ਦਹਿਸ਼ਤਗਰਦੀ ਨੂੰ ਵਡਾਵਾ ਦੇ ਰਹੇ ਨੇ। Or even as he exhorted his troops to respond effectively to what he called India's unprovoked ceasefire violations, Bajwa said these alleged violations are part of a deliberate design on India's part. ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਆਪਣੀ ਫੌਜ ਨੂੰ ਕਿਹਾ ਵੀ ਜਦੋਂ ਵੀ ਭਾਰਤ ਵੱਲੋਂ ਫਾਇਰਿੰਗ ਹੁੰਦੀ ਹੈ ਉਹਦਾ ਜਵਾਬੀ ਜਿਹੜਾ ਉਹਨੂੰ ਜਵਾਬ ਦਿੱਤਾ ਜਾਏ ਠੋਕ ਕੇ, ਔਰ ਇਹ ਭਾਰਤ ਵੱਲੋਂ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ। At one hand, the ceasefire violations by Indian forces are an effort to divert world's attention from its atrocities against innocent Kashmiris, while on the other hand it is an attempt to dilute our response against terrorism and militancy, Bajwa said, according to the press release. Bajwa cited the example of alleged Indian spy Kulbhushan Yadav as one of the ways in which India is allegedly undermining Pakistan's effort to stem terror. ਉਹਨਾਂ ਨੇ ਕਿਹਾ ਜੀ ਵੀ ਇਹ ਜਿਹੜੀਆਂ ਵਾਇਲੇਸ਼ਨਸ ਕਰ ਰਹੇ ਇੰਡੀਆ, ਇੱਕ ਪਾਸੇ ਇੱਧਰ ਸਾਨੂੰ ਉਲਝਾ ਰਹੇ ਨੇ, ਦੂਜਾ ਜੇ ਅਸੀਂ ਵਿਦਨ ਦਾ ਕੰਟਰੀ ਦਹਿਸ਼ਤਗਰਦੀ ਦੇ ਖਿਲਾਫ ਲੜਾਈ ਲੜਨੀ ਹੈ ਪ੍ਰਭਾਵਸ਼ਾਲੀ ਤਰੀਕੇ ਨਾਲ, ਤੇ ਉਹ ਦਹਿਸ਼ਤਗਰਦੀ ਦੀਆਂ ਘਟਨਾਵਾਂ ਉੱਥੇ ਕਰਵਾ ਦਿੰਦੇ ਨੇ ਤਾਂ ਕਿ ਅਸੀਂ ਜਿਹੜਾ ਉਹ ਨਾ ਕਾਮਯਾਬ ਹੋਈਏ। ਔਰ ਕਿਵੇਂ ਇਸ ਵੇਲੇ ਕਿਤੇ ਨਾ ਕਿਤੇ ਇਹ ਠੀਕ ਹੈ ਵੀ ਇਹ ਰਿਪਬਲਿਕਨ ਹਿੰਦੂ ਕੋਲੀਸ਼ਨ ਦਾ ਥੋੜਾ ਜਿਹੜਾ ਵਾਧੂ ਦਾ ਦਾਅਵਾ ਵੀ ਹੋਏਗਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਤੇ ਨਾ ਕਿਤੇ ਇਹ ਪ੍ਰੈਸ਼ਰ ਜਿਹੜਾ ਹੈ ਅੰਡਰਲਾਈਨ ਚੱਲ ਰਿਹਾ। ਔਰ ਇਹ ਇਹਨਾਂ ਦੀ ਖਬਰ ਹੈ, ਪਾਕਿਸਤਾਨ ਬੋਇੰਗ ਟੂ ਟਰੰਪ ਮੋਦੀ ਪ੍ਰੈਸ਼ਰ ਔਨ ਟੈਰਰਿਜ਼ਮ ਸੇਜ਼ US ਪ੍ਰੈਜ਼ੀਡੈਂਟਸ ਇੰਡੀਅਨ ਅਮਰੀਕਨ ਐਕੋਲਾਈਟ, ਕਿ ਉਹਨਾਂ ਦਾ ਜਿਹੜਾ ਸਟੂ ਜੀ ਮੈਂ ਕਹਾਂਗਾ ਉਹ ਇਹ ਕਹਿੰਦਾ ਹਿੰਦੂ ਫੈਡਰੇਸ਼ਨ ਦਾ ਹੈਗਾ ਬੰਦਾ, ਕਿ ਵੀ ਉਹਨੇ ਕਿਹਾ ਕਿ ਵੀ ਜਿਹੜੇ ਟਰੰਪ ਔਰ ਮੋਦੀ ਜਿਹੜੇ ਨੇ ਉਹ ਮਿਲ ਕੇ ਦਹਿਸ਼ਤਗਰਦੀ ਦੇ ਉੱਤੇ ਪ੍ਰੈਸ਼ਰ ਬਣਾ ਰਹੇ ਨੇ ਔਰ ਜਿਹੜਾ ਇਸ ਵੇਲੇ ਕੰਮ ਵੀ ਕਰ ਰਹੇ। ਪਾਕਿਸਤਾਨ's abrupt defanging of terrorist leader Hafiz Saeed is a result of behind-the-scenes efforts by Trump administration led by a new and tough sheriff in town and a skilled and receptive partner in New Delhi, who together form a mortal threat to Islamist terrorism everywhere, US President Donald Trump's Indian-American acolyte Shalab Kumar has said. ਉਹਨੇ ਕਿਹਾ ਜੀ ਦੇਖੋ ਇੱਧਰ ਟਰੰਪ ਬੜਾ ਸਖਤ ਥਾਣੇਦਾਰ ਆ ਗਿਆ, ਟਫ ਸ਼ੈਰਿਫ, और उधर बहुत स्किल्ड बड़ा कामयाब बड़ा माहिर ਜਿਹੜਾ ਬੰਦਾ ਹੈ ਜਿਹਨੂੰ ਜਿਹੜਾ ਕਿ ਉੱਥੇ ਬੈ ਸਕਿਲਡ ਐਂਡ ਰਿਸੈਪਟਿਵ ਪਾਰਟਨਰ, ਇਹ ਇਹਨਾਂ ਦੋਨਾਂ ਦਾ ਹੀ ਪ੍ਰੈਸ਼ਰ ਹੈ ਕਿ ਵੀ ਜਿਹੜੇ ਹਾਫਿਜ਼ ਸਈਦ ਨੂੰ ਹੁਣ ਤੱਕ ਹੱਥ ਨਹੀਂ ਸੀ ਪਾਉਂਦੇ, ਅੱਗੇ ਉਹਨੇ ਲਿਖਿਆ ਜਿਹਦੇ ਤੇ 10 ਮਿਲੀਅਨ ਦਾ ਅਮਰੀਕਨ ਇਨਾਮ ਰੱਖਿਆ ਹੋਇਆ, ਉਹਨੂੰ ਹੁਣ ਜਿਹੜਾ ਉਹਨਾਂ ਨੇ ਉਹਨੂੰ ਅਰੈਸਟ ਕਰ ਲਿਆ। ਔਰ ਇਹ ਸਾਰਾ ਜਿਹੜਾ ਵਾਟ ਚੇਂਜ, ਹੁਣ ਕੀ ਚੇਂਜ ਹੋਇਆ, it is Modi's insistent and Trump's instigation, ਕੁਮਾਰ said। ਉਹਨੇ ਕਿਹਾ ਜੀ ਇਹ ਤਬਦੀਲੀ ਇਸੇ ਲਈ ਹੋਈ ਹੈ ਕਿ ਮੋਦੀ ਇਸ ਵੇਲੇ ਕੰਮ ਕਰ ਰਿਹਾ, ਉਹਦਾ ਪ੍ਰੈਸ਼ਰ ਚੱਲਿਆ ਜੀ। ਔਰ ਉਹਨੇ ਅੱਗੋਂ ਜਿਹੜਾ ਰਿਪਬਲਿਕਨ ਹਿੰਦੂ ਕੋਲੀਸ਼ਨ ਦੇ ਬਿਹਾਫ ਤੇ ਇਹ ਕਿਹਾ ਕਿ ਵੀ ਇਹ ਜਿਹੜਾ ਪਾਰਟ ਹੈ ultimately claiming to have introduced Trump and Modi for their first meeting in July 2016, Kumar described them as a kindred spirits, committed nationalists and willing to forego the niceties of the political elites in both countries to get things done on behalf of population eager for more jobs
ਐਂਡ ਇਕਨੋਮਿਕ ਗਰੋਥ। ਇਹ ਕੰਪੇਅਰ ਕਰ ਰਿਹਾ ਹੁਣ ਮੋਦੀ ਔਰ ਅਸੀਂ ਤਾਂ ਪਹਿਲਾਂ ਹੀ ਕਿਹਾ ਵੀ ਇਹ ਜੁੜਵਾਂ ਨੇ, ਇਹ ਟਵਿਨ ਨੇ। ਪਰ ਉਹ ਕਹਿ ਰਿਹਾ ਕਿ ਜੀ ਇਹ ਮੈਂ ਹੀ ਕਰਵਾਈ ਸੀ ਮੀਟਿੰਗ ਮੋਦੀ ਔਰ ਟਰੰਪ ਦੀ ਜੁਲਾਈ 2016 ਦੇ ਵਿੱਚ, ਔਰ ਇਹ ਦੋਨੋਂ ਹੀ ਬੜੀਆਂ ਰੋਸ਼ਨ ਰੂਹਾਂ ਨੇ, ਕਿੰਡਰਡ ਸਪਿਰਿਟਸ ਨੇ, ਦੋਨੋਂ ਰੋਸ਼ਨ ਰੂਹਾਂ ਨੇ, ਬੜੇ ਵੱਡੇ ਦੇਸ਼ ਭਗਤ ਨੇ। ਆ ਜਿਹੜਾ ਹੁਣ ਰਸ਼ੀਅਨ ਇੰਟੈਲੀਜੈਂਸ ਦਾ ਆ ਗਿਆ ਵੀ, ਔਰ ਜਿਹਦੇ ਥੱਲੇ ਇਹਨੇ ਇੰਪੀਚ ਹੋਣਾ, ਇਹਦੀ ਦੇਸ਼ ਭਗਤੀ ਆ ਜਾਏਗੀ ਬਾਹਰ। ਮੋਦੀ ਦੀ ਦੇਸ਼ ਭਗਤੀ ਪਹਿਲਾਂ ਹੀ ਪਤਾ ਹੈ ਕੀ ਹੈ। ਐਂਡ ਵਿਲਿੰਗ ਟੂ ਫੋਰਗੋ ਦਾ, ਕਿ ਉਹ ਜੀ ਬਿਲਕੁਲ ਬਾਕੀਆਂ ਚੀਜ਼ਾਂ ਨੂੰ ਪਾਸੇ ਰੱਖ ਕੇ ਜਿਹੜਾ ਹੈ ਉਹ ਲੋਕਾਂ ਦੀ ਭਲਾਈ ਲਈ ਕੰਮ ਕਰਨ ਨੂੰ ਤਿਆਰ। ਮੋਦੀ ਉੱਥੇ 2002 'ਚ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਕਰਕੇ ਲੋਕਾਂ ਦੀ ਭਲਾਈ ਕੀਤੀ। ਇਹਨੇ ਜਿਹੜਾ ਉਹ ਜਿੱਥੇ ਵੀ ਜਿਹੜੀ ਲੇਬਰ ਹਾਇਰ ਕੀਤੇ ਉਹਨਾਂ ਨੂੰ ਪੈਸੇ ਨਹੀਂ ਦਿੱਤੇ, ਅੱਧੇ ਵਿਚਾਲੇ ਛੱਡ ਕੇ 18 ਸਾਲ ਟੈਕਸ ਨਹੀਂ ਪੇ ਕੀਤਾ। ਇਹ ਦੇਸ਼ ਭਗਤ ਨੇ। ਸੋ ਕੁੱਲ ਮਿਲਾ ਕੇ ਇਹ ਪਾਰਟ ਤਾਂ ਇਹਨਾਂ ਦਾ PR ਚੱਲ ਰਿਹਾ, ਪਰ ਜਿਹੜਾ ਮੋਰ ਖਤਰਨਾਕ ਪਾਰਟ, ਔਰ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਦੇ ਪਾਲਿਸੀ ਮੇਕਰਸ ਨੂੰ, ਡਿਸੀਜਨ ਮੇਕਰਸ ਨੂੰ ਇਹ ਹੁਣ ਦੇਖਣਾ ਪਵੇਗਾ ਕਿ ਬਈ ਉਹ ਕਿੰਨੀ ਕੁ ਦੇਰ, ਕਿਉਂਕਿ ਇਸ ਵੇਲੇ ਜਿਹੜੀ ਇਹਨਾਂ ਦੀ ਬੜੀ ਕਲੀਅਰ ਨੀਤੀ ਹੈ, ਜਿਹਨੂੰ ਇਹਨਾਂ ਦੇ ਜਿਹੜੇ ਰਿਟਾਇਰਡ ਜਨਰਲ ਨੇ ਇਹਨਾਂ ਦੇ ਇਕੱਠਾਂ 'ਚ ਜਾ ਕੇ ਕਹਿੰਦੇ ਨੇ ਟੂ ਬ੍ਰੇਕ ਪਾਕਿਸਤਾਨ ਇਨਟੂ 4 ਪਾਰਟਸ। ਉਹ ਕਹਿੰਦਾ ਜੀ ਸਾਡੀ ਜਨਰੇਸ਼ਨ ਨੇ ਉਹਨੂੰ 2 'ਚ ਤੋੜਿਆ। ਇੱਕ ਜਨਰਲ ਕਹਿ ਰਿਹਾ ਸੀ ਉੱਥੇ ਯੂਨੀਵਰਸਿਟੀ ਤਮਿਲਨਾਡੂ ਜਾ ਕੇ, ਤੇ ਤੁਹਾਡੀ ਜਨਰੇਸ਼ਨ ਪਾਕਿਸਤਾਨ ਨੂੰ 4 ਹਿੱਸਿਆਂ ਦੇ ਵਿੱਚ ਤੋੜੇ, ਔਰ ਉਹਦੇ ਤੇ ਆਲਰੇਡੀ ਕੰਮ ਕਰ ਰਹੇ ਨੇ। ਵੈਦਰ ਪਾਕਿਸਤਾਨ ਦੇ ਜਿਹੜੇ ਨੀਤੀ ਘਾੜੇ ਨੇ, ਪਾਲਿਸੀ ਮੇਕਰਸ, ਉਹਨਾਂ ਨੂੰ ਦਿਸ ਰਿਹਾ, ਕਿਉਂ ਨਹੀਂ ਦਿਸ ਰਿਹਾ? ਜੇ ਦਿਸ ਰਿਹਾ ਤੇ ਬੋਲ ਕਿਉਂ ਨਹੀਂ ਰਹੇ, ਉਹਦਾ ਤੋੜ ਕਿਉਂ ਨਹੀਂ ਲੱਭਦੇ? ਲੇਕਿਨ ਹੁਣ ਇੱਕ ਖਬਰ ਜਿਹੜੀ ਹੈ ਇਹਨਾਂ ਦੇ, ਕਿਉਂਕਿ ਜਦੋਂ ਤੁਸੀਂ ਮੀਡੀਆ ਲਾਈਨ ਖਾਸ ਤੌਰ ਤੇ ANI ਇਹਨਾਂ ਦੀ ਮੇਜਰ ਜਿਹੜੀ ਹੈ ਏਜੰਸੀ ਹੈ, ਨਿਊਜ਼ ਏਜੰਸੀ ਔਰ ਇੰਟੈਲੀਜੈਂਸ ਦਾ ਨੈਟਵਰਕ, ਔਰ ਤੁਸੀਂ ਕਿਤੇ ਦੁਨੀਆ 'ਚ ਜਿਹੜੀ ਇੰਡੀਅਨ ਐਕਟੀਵਿਟੀ ਹੋਏਗੀ, ਕੋਈ ਪ੍ਰੈਸ ਉੱਥੇ ANI ਦਾ ਮਾਈਕ ਸਭ ਤੋਂ ਅੱਗੇ ਹੁੰਦਾ, ਔਰ ਬਹੁਤ ਸਾਰੇ ਬਾਕੀ ਮੀਡੀਆ ਜਿਹੜਾ ਹੈ ਉਹ ANI ਦੀ ਸਟੋਰੀਜ਼ ਹੀ ਉੱਥੇ ਲੱਗਦੀਆਂ ਨੇ। ਤੇ ਜਦੋਂ ANI ਸਟੋਰੀ ਕੋਈ ਪਾਕਿਸਤਾਨੀ ਆ ਜਾਂ ਦੂਜਿਆਂ ਦੇ ਹਵਾਲੇ ਨਾਲ ਕਰੇ ਜਿਹੜੇ ਕਿ ਅਗੇਂਸਟ ਜਾਂਦੀ ਹੋਏ ਜਾਂ ਮਾਈਨੋਰਟੀਜ਼ ਦੇ ਅੱਗੇ, ਉਦੋਂ ਸਮਝੋ ਕਿ ਵੀ ਇਹ ਏਜੰਸੀਆਂ ਦਾ ਕੰਮ। ਤੁਹਾਨੂੰ ਕੋਈ ਇਹਦੇ ਲਈ ਰਾਕਟ ਸਾਇੰਸ ਪੜ੍ਹਨ ਦੀ ਲੋੜ ਨਹੀਂ ਹੈ। ਹੁਣ ਇਹ ANI ਦੀ ਸਟੋਰੀ ਹੈ, ਬਲੋਚ ਸਿੰਧੀ ਐਕਟਿਵਿਸਟ ਹੋਲਡ ਐਂਟਾਈ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਪ੍ਰੋਟੈਸਟ ਆਊਟਸਾਈਡ ਚਾਈਨੀਜ਼ ਐਮਬੈਸੀ ਇਨ ਲੰਡਨ। ਹੁਣ ਇਹਨਾਂ ਲਈ ਜਿਹੜੀ ਇਸ ਵੇਲੇ ਸਭ ਤੋਂ ਫਿਕਰ ਵਾਲੀ ਗੱਲ ਹੈ, ਇਹ ਤਾਂ ਸੀ ਕਿ ਜੀ ਪਾਕਿਸਤਾਨ ਫੇਲਡ ਸਟੇਟ, ਆਰਥਿਕਤਾ ਅਮਰੀਕਾ ਨੇ ਬੰਦ ਕਰਤੇ, ਅੱਗੋਂ ਏਡ ਨਹੀਂ ਦੇਣੀ, ਫਲਾਣਾ, ਅਸੀਂ ਇਹਨੂੰ ਦਹਿਸ਼ਤਗਰਦ ਸਟੇਟ ਬਣਾ ਦੇਣਾ। ਔਰ ਉਹ ਵਰਲਡ ਇਕਨੋਮਿਕ ਫੋਰਮ ਰਿਪੋਰਟ ਹੋਏ, ਕੋਈ ਹੋਰ ਰਿਪੋਰਟ ਹੋਏ, ਪਾਕਿਸਤਾਨ ਦੀ ਜਿਹੜੀ ਇਕਨੋਮੀ ਹੈ ਇਹਨਾਂ ਨਾਲੋਂ ਬੈਟਰ ਜਾ ਰਹੀ ਹੈ, ਔਰ ਇੰਡੀਆ ਦਾ ਦਰਜਾ ਥੱਲੇ ਨੂੰ ਜਾ ਰਿਹਾ ਸੀ। ਲੇਟੈਸਟ ਰਿਪੋਰਟ 'ਚ ਜ਼ਿਕਰ ਵੀ ਕੀਤਾ ਸੀ। ਹੁਣ ਇਹ ਜਿਹੜਾ multi-billion dollar ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ, ਜਿਸ ਦੇ ਵਿੱਚ ਇੰਗਲੈਂਡ ਨੇ ਇੰਟਰਸਟ ਦਿਖਾਇਆ ਹੈ, ਜਿਹਦੇ 'ਚ ਰਸ਼ੀਆ ਨੇ ਦਿਖਾਇਆ, ਔਰ ਇੰਡੀਆ ਨੂੰ ਲੱਗਦਾ, ਔਰ ਗਵਾਦਰ ਪੋਰਟ ਉਹਨਾਂ ਦੇ ਹੁਣ ਜਹਾਜ਼ ਆ ਕੇ 2 ਸ਼ਿਪ ਲੱਗੇ ਹੋਏ ਨੇ, ਉਹ ਉਹਨਾਂ ਨੂੰ ਸਿਕਿਉਰਿਟੀ ਵੀ ਪ੍ਰੋਵਾਈਡ ਕਰਦਾ। ਅਦਰਵਾਈਜ਼ ਪਿਛਲੀ ਜੰਗ ਵੇਲੇ ਇਹਨਾਂ ਨੇ ਜਾ ਕੇ ਕਰਾਚੀ ਦਾ ਇਕਨੋਮਿਕਲ ਜਿਹੜਾ ਉਹ ਬਲੌਕੇਟ ਕਰ ਲਿਆ ਸੀ, ਨੇਵਲ ਬਲੌਕੇਟ। ਤੇ ਸਮਝਦੇ ਨੇ ਕਰਾਚੀ ਬਲੌਕ ਕਰ ਦਿਓ, ਆਏਗਾ ਹੀ ਨਹੀਂ ਕੁਝ ਵੀ, ਪਰ ਗਵਾਦਰ ਨੇ ਬਹੁਤ ਦਰਵਾਜ਼ੇ ਖੋਲ ਦਿੱਤੇ। ਪਲੱਸ ਇਹ ਕੋਰੀਡੋਰ ਨੇ ਪਾਕਿਸਤਾਨ ਦੇ ਵਿੱਚ ਇੱਕ ਨਵੀਂ ਉਹਨੂੰ ਲਾਈਫ ਲਾਈਨ ਦਿੱਤੀ ਹੈ। ਜੇ ਅਮਰੀਕਾ ਨਾਲ ਨਹੀਂ ਵੀ ਰਹਿੰਦਾ, ਸਟਿਲ ਪਾਕਿਸਤਾਨ ਜਿਹੜਾ ਚਾਈਨਾ ਦੇ ਨਾਲ ਉਸ, ਔਰ ਉਹਦੇ 'ਚੋਂ ਜਦੋਂ ਕੋਰੀਡੋਰ ਬਣਦਾ ਉਹਦੇ 'ਚੋਂ ਤੁਹਾਨੂੰ ਜਿਹੜਾ ਟੈਕਸ ਵੀ ਆਉਂਦਾ, ਜਿਹੜਾ ਵੀ ਉਸ 'ਚੋਂ ਲੱਗੇਗੀ ਚੀਜ਼ ਜਾਏਗੀ, ਉਹ ਤੁਹਾਡੀ ਇਕਨੋਮੀ ਪਰਮਾਨੈਂਟ ਬਣਦੀ। ਉਹਦੇ ਜਿਉਂ-ਜਿਉਂ ਕੋਰੀਡੋਰ ਚੱਲਦਾ ਜਿੱਥੋਂ, ਉੱਥੇ ਬਿਜ਼ਨਸ ਫਲਰਿਸ਼ ਹੁੰਦੀ ਹੈ, ਹੋਟਲ ਬਣਦੇ ਨੇ, ਕੋਈ ਹੋਰ ਆਬਾਦੀਆਂ ਆਬਾਦ ਹੁੰਦੀਆਂ। ਸੋ ਇਹਨਾਂ ਨੇ ਕੁਛ ਜਿਹੜੇ ਨੇ ਬਲੋਚੀ, ਕੁਛ ਗਿਲਗਿਤ ਵਾਲੇ, ਕੁਛ ਸਿੰਧ ਵਾਲੇ, ਜਿਨ੍ਹਾਂ ਨੂੰ ਮੈਂ ਹਮੇਸ਼ਾ ਰੈਂਟਾ ਬਲੋਚ ਕਹਿੰਦਾ ਜਾਂ ਰੈਂਟਾ ਸਿੰਧੀ, ਜਿਵੇਂ ਇੰਡੀਅਨ ਹਿੰਦੂ ਤਵੀਆਂ ਨੇ ਬਾਦਲ ਵਰਗੇ ਰੈਂਟਾ ਸਿੱਖ ਰੱਖੇ ਹੋਏ ਨੇ, ਕਿਰਾਏ ਦੇ ਸਿੱਖ, ਉਹਨਾਂ ਤੋਂ ਤੁਸੀਂ ਉਹਨਾਂ ਦਾ ਮੂੰਹ 'ਚ ਪਾ ਦਿਓ, ਕੁਛ ਉਹਨਾਂ ਤੋਂ ਕੰਮ ਲਈ ਜਾਓ। ਸੋ ਹੁਣ ਇਹਨਾਂ ਨੇ ਲੰਡਨ 'ਚ ਚਾਈਨਾ ਐਮਬੈਸੀ ਦੇ ਬਾਹਰ ਪ੍ਰੋਟੈਸਟ ਇੰਡੀਅਨ ਏਜੰਸੀਆਂ ਨੇ ਕਰਵਾਇਆ, ਔਰ ਆਪਣੀ ਵੱਡੀ ਖਬਰ ਬਣਾਈ ਹੈ। ਕੋਈ ਉਹਦੀ ਫੋਟੋ ਨਹੀਂ ਹੈ ਕਿ ਵੀ ਪ੍ਰੋਟੈਸਟ ਕਿੰਨੇ ਹਜ਼ਾਰ ਲੋਕ ਆ ਗਏ, ਕਿੰਨੇ ਦੁਨੀਆ 'ਚ ਰਹਿੰਦੇ ਨੇ, ਉਹ ਦਰਜਨਾਂ ਹੀ ਰੱਖੇ ਹੁੰਦੇ ਨੇ ਉਹਨਾਂ ਨੇ, ਪਰ ਉਹਨੂੰ ਖਬਰ ਬਣਾਉਣਾ ਹੁੰਦਾ ਹੈ, ਔਰ ਇਹ ਦੱਸਣ ਦੇ ਲਈ ਕਿ ਜੀ ਦੇਖੋ ਉੱਥੇ ਪਾਕਿਸਤਾਨ ਦੇ ਵਿੱਚ ਇਹ ਮੂਵਮੈਂਟ ਚੱਲ ਰਹੀ ਹੈ। The resistance against multi-billion dollar China-Pakistan economic corridor reached London when Baloch and Sindhi activists staged a protest outside the Chinese embassies. Organized by World Baloch Organization and led by Javed Mangal, the protesters shouted slogans against both China and Pakistan. The Balochs were joined by Sindhi activists from the World Sindhi Congress. ਵਰਲਡ ਸਿੰਧੀ ਕਾਂਗਰਸ ਵੀ ਔਰ ਇਹ ਵਰਲਡ ਬਲੋਚ ਆਰਗੇਨਾਈਜੇਸ਼ਨ ਵੀ, ਇਹ ਇਹਨਾਂ ਦੇ ਹੀ ਇੰਡੀਅਨ ਏਜੰਸੀਆਂ ਦਾ ਹੀ ਆਊਟਫਿਟ ਖੜੇ ਕੀਤੇ ਹੋਏ ਨੇ।
the protesters were carrying banners saying China hands off Balochistan, stop Baloch genocide and no to CPEC। और उन्होंने कहा जी गिलगित पाकिस्तान और पाकिस्तान ऑक्यूपाइड कश्मीर उन्होंने जी $51 बिलियन का ये है कॉरीडोर उहदे खिलाफ जी है वो खेड कर रहे हैं। हालांकि ये इन्हों भी पता है कि बई ये अल्टीमेटली गेम चेंजर बन चुका है हुण उस इकनॉमिकल कॉरीडोर। एवं नहीं इंग्लैंड पुराने ओल्ड शॉपकीपर्स ऑफ द वर्ल्ड किते जाके पैर नहीं फसाते जां जांदे जिथे उन्होंने थोड़ा बहुत भी शक होए। सो लेकिन ये इस बहाने नाल ये जिहड़ा बलोचिस्तान दा पतीला है इनू गर्म रखना चाहुंदे ने और इसे नाल ही जिहड़ी इहदे नालों भी ज़्यादा मोर खतरनाक खबर कि भी जिवें बलोचिस्तान दी जिवें हुण जे भारत दे 570 जिहड़े ने प्रिंस सी जिहड़े राजे सी महाराजे जिन्होंने इन्होंने जबरदस्ती उन्होंने चों जूनागढ़ हैदराबाद जिहड़े ने ये कश्मीर दे विच तो चल ही रहे। सो हुण हैदराबाद बहुत वड्डी रियासत सी 90,000 स्क्वेयर माइल तो वड्डी टैरेटरी और जिस दिन कायदे आजम की मौत हुंदी है उस तो अगले दिन जिहड़ा सितंबर 1948 दे विच हैदराबाद फौज भेज के पटेल जिहड़ा होम मिनिस्टर उन्होंने इनैक्स कर लैंदा। हुण इसे तरह पाकिस्तान दे विच मुढ़ले तौर ते जिहड़ा अज बलोचिस्तान है ਉਹਦੇ ਚ ਕਲਾਤ ਦੀ ਰਿਆਸਤ 4 ਡਿਫਰੈਂਟ ਰਿਆਸਤਾਂ ਸੀ। ਕਲਾਤ ਵਾਲੀ ਵੱਡੀ ਸੀ ਔਰ ਉਹਨਾਂ ਦੇ ਨਾਲ ਇੱਕ ਐਗਰੀਮੈਂਟ ਜਿਹੜਾ ਸਾਈਨ ਕੀਤਾ ਜਿਹਦੇ ਚ ਮਾਊਂਟ ਬੈਟਨ ਨੇ ਵੀ ਰੋਲ ਪਲੇ ਕੀਤਾ ਸੀਗਾ ਔਰ ਇਹ ਜਿਹੜਾ ਐਗਰੀਮੈਂਟ ਹੈ 4 ਅਗਸਤ 1947 ਨੂੰ ਮੀਟਿੰਗ ਜਿਹੜੀ ਹੈ ਦਿੱਲੀ ਚ ਹੋਈ। ਮਾਊਂਟ ਬੈਟਨ ਸੀ ਲੀਗਲ ਐਡਵਾਈਜ਼ਰ ਲਾਰਡ ਇਸਮੇ, ਕਲਾਤ ਸਟੇਟ ਦਾ ਖਾਨ ਆਫ ਕਲਾਤ ਅਹਿਮਦ और यार खान प्राइम मिनिस्टर सुल्तान अहमद और मोहम्मद अली जिन्ना और लियाकत अली खान इन्होंने जिहड़ा उहदे च आए और इहदे च जिहड़े 4 पॉइंट्स के उत्ते 3 नुकतियां दे उत्ते जिहड़ा समझौता होया सी कि बई गवर्नमेंट ऑफ पाकिस्तान रैकगनाइज करती है जो भी कलात का स्टैटस है विच हैज़ ट्रीटी रिलेशन विद जिहड़े भी ब्रिटिश ट्रीटी के नाल उन्होंने असीं मनदे हैं। बाकी असीं लीगल ओपीनियन लवांगे कि बई की ਜਿਹੜੀਆਂ ਟਰੀਟੀਜ਼ ਬ੍ਰਿਟਨ ਦੇ ਨਾਲ ਸੀ ਪਾਕਿਸਤਾਨ ਉਹਦਾ ਲੀਗਲ ਸਕਸੈਸਰ ਹੈ ਕਿ ਨਹੀਂ ਔਰ ਲੀਗਲ ਓਪੀਨੀਅਨ ਲੈਣ ਤੋਂ ਬਾਅਦ ਫਿਰ ਅਸੀਂ ਅੱਗੋਂ ਗੱਲਬਾਤ ਜਿਹੜੀ ਹੈ ਪਾਕਿਸਤਾਨ ਔਰ ਕਲਾਤ ਦੇ ਨੁਮਾਇੰਦਿਆਂ ਦੇ ਵਿਚਕਾਰ ਹੋਏਗੀ ਔਰ ਇਨ ਬਿਟਵੀਨ ਸਟੈਂਡ ਸਟਿਲ ਐਗਰੀਮੈਂਟ ਪਾਕਿਸਤਾਨ ਔਰ ਕਲਾਤ ਜਿਹੜਾ ਏਰੀਆਜ਼ ਅੰਡਰ ਲੀਜ਼ ਟੂ ਦਾ ਬ੍ਰਿਟਿਸ਼ ਗਵਰਨਮੈਂਟ ਹੋਏਗਾ। ਹੁਣ ਇਹ ਜ਼ਾਹਰ ਹੈ ਕਿ ਵੀ ਕੁਝ ਚੀਜ਼ਾਂ ਜ਼ਰੂਰ ਅੱਗੇ ਪਿੱਛੇ ਹੋਈਆਂ ਨੇ ਉੱਥੇ ਵੀ ਹੋਈਆਂ ਇੱਧਰ ਵੀ ਹੋਈਆਂ लेकिन जे तुसी 70 साल पुरानियां वो चीज़ों को आधार बना के कश्मीर इसलिए अहम या इंपॉर्टेंट रह गया क्योंकि ऑलरेडी इंडिया उन्होंने सिक्योरिटी कौंसल च लिया है और उन्होंने जिहड़ा कश्मीरियों के जम्मू कश्मीर दे विच प्लेबिसाइड या जन रायशुमारी करवाने का मता किया होया। अदरवाइज हैदराबाद का या जूनागढ़ का केस भी इनिशियली मैंशन होया सी पाकिस्तान वालों पर होल्ड नहीं किया पर इन्होंने ਹੁਣ ਉਹਦੇ ਹੀ ਟੱਬਰ ਦਾ ਕੋਈ ਕਜ਼ਨ ਲੱਭ ਕੇ ਜਾਂ ਕੀ ਹੈ ਮੀਰ ਸੁਲੇਮਾਨ ਖਾਨ ਅਹਿਮਦ ਜ਼ਾਈ ਉਹਨੂੰ ਉਹਨਾਂ ਨੇ ਬ੍ਰਿਟਨ ਦੇ ਹਾਊਸ ਆਫ ਲਾਰਡਸ ਦੇ ਵਿੱਚ ਇੱਕ ਸਮਾਲ ਉਹਨਾਂ ਨੇ ਸੈਮੀਨਾਰ ਟਾਈਪ ਸੈਟਿੰਗ ਰੱਖੀ ਹੈ ਔਰ ਉਹਦਾ ਟਾਈਟਲ ਰੱਖਿਆ ਬਲੋਚਿਸਤਾਨ ਰੀਵਿਜ਼ਿਟਡ ਔਰ ਇਸ ਦੇ ਵਿੱਚ ਉਹਨਾਂ ਨੇ ਜਿਹੜਾ ਇੱਕ ਬਲੋਚਿਸਤਾਨ ਦਾ ਸਾਬਕਾ ਐਜੂਕੇਸ਼ਨ ਮਿਨਿਸਟਰ ਵੀ ਰਿਹਾ ਉਹਨੂੰ ਵੀ ਉਹ ਕਹਿ ਰਿਹਾ ਜੀ ਬ੍ਰਿਟਨ ਡਿਡਨਟ ਆਨਰ ਇਟਸ ਸਿੱਖਾਂ ਨਾਲ ਕਿਹੜਾ ਆਨਰ ਕੀਤਾ ਜੀ ਜੇ ਦਲੀਪ ਸਿੰਘ ਨੂੰ ਮਾਈਨਰ गार्डियन बन के अंग्रेज़ों ने सिख राज लिया सी सिखा नूं तीजी पार्टी भी मन्निया सी सानू की दे के गए ने लेकिन वो हुण एक पार्ट है उस दौर की लीडरशिप ने की फैसले किए की नहीं है अनटिल अनलैस कोई चीज़ फ्रीडम ऑफ इंडिया एक्ट का हिस्सा नहीं है कोई भी चीज़ तुसी इंटरनैशनली उन्होंने नहीं लिया सकते। पर जिवें मैं ये कहा कि भी अल्टीमेटली इन्हां दा मुख मकसद जिहड़ा है वो इस सारे पार्ट नूं इस पतीले नूं बॉयल्ड रखना है और मैं ਹੁਣ ਇਹ ਪਾਕਿਸਤਾਨ ਦੇ ਓਪੀਨੀਅਨ ਮੇਕਰ ਡਿਸੀਜਨ ਮੇਕਰ ਲਾਅ ਮੇਕਰਸ ਉਹਨਾਂ ਨੇ ਪੁੱਛਣਾ ਚਾਹੁੰਦਾ ਹੈ ਵੀ ਬਲੋਚਿਸਤਾਨ ਹੋਏ ਸਿੰਧ ਹੋਏ ਪਾਕਿਸਤਾਨ ਦੇ ਅੰਦਰ ਦਹਿਸ਼ਤਗਰਦੀ ਖਿੱਤੇ ਤੋਂ ਦੂਜੇ ਤੱਕ ਹੋਏ ਸੀਜ਼ ਫਾਇਰ ਵਾਇਓਲੇਸ਼ਨਸ ਹੋਣ ਇੰਟਰਨੈਸ਼ਨਲੀ ਪਾਕਿਸਤਾਨ ਨੂੰ ਬਦਨਾਮ ਕਰਨ ਦੇ ਲਈ ਔਰ ਦਹਿਸ਼ਤਗਰਦ ਸਟੇਟ ਐਲਾਨਣ ਦੇ ਲਈ ਇਹਨਾਂ ਦੀਆਂ ਸਾਰੀਆਂ ਐਮਬੈਸੀਜ਼ ਹਾਈ ਕਮਿਸ਼ਨ ਕੌਂਸੂਲੇਟ ਇਹਨਾਂ ਦਾ ਮੀਡੀਆ ਦਿਨ ਰਾਤ ਇੱਕ ਕਰ ਰਿਹਾ ਹੋਏ ਤੇ ਪਾਕਿਸਤਾਨ ਦੀਆਂ ਇਹ ਤਿੰਨੋਂ ਹੀ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਨੇਮ ਕੀਤਾ ਇਹ ਕਦੋਂ ਤੱਕ ਸੁੱਤੇ ਰਹਿਣਗੇ ਇਹਨਾਂ ਨੇ ਕੀ ਤੋੜ ਲੱਭਿਆ ਔਰ ਅਸੀਂ ਇਹ ਗੱਲ ਪਹਿਲਾਂ ਵੀ ਕਹੀ ਡੇਲੀ ਪਾਕਿਸਤਾਨ ਦੇ ਨਾਲ ਇੰਟਰਵਿਊ 'ਚ ਹੋਰ ਡਿਫਰੈਂਟ ਫੋਰਮਸ ਤੇ ਇਹਦਾ ਤੋੜ ਇੱਕੋ ਹੀ ਹੈ ਇਹ ਬੰਦ ਕਰੋ ਜਿਹੜਾ ਘੁੰਡ ਕੱਢ ਕੇ ਤੁਸੀਂ ਗੱਲਾਂ ਕਰਦੇ ਹੋ ਖੁੱਲ੍ਹ ਕੇ ਖਾਲਿਸਤਾਨ ਦੀ ਹਮਾਇਤ ਕਰੋ ਐਟਲੀਸਟ ਡਿਪਲੋਮੈਟਿਕ ਲੈਵਲ ਤੇ ਤੁਸੀਂ ਕਹੋ ਜੇ ਉਹਨਾਂ ਦੇ
ਹਾਊਸ ਆਫ ਲਾਰਡ ਜਾਂ ਉਹਨਾਂ ਦਾ ਪ੍ਰਾਈਮ ਮਿਨਿਸਟਰ ਮੋਦੀ ਲਾਲ ਕਿਲੇ ਤੋਂ ਬਲੋਚਿਸਤਾਨ ਦੀ ਗੱਲ ਕਰਦਾ ਹੈ, ਤੁਸੀਂ ਕਿਉਂ ਨਹੀਂ ਸਿੱਖ ਤੀਸਰੀ ਪਾਰਟੀ ਸੀ 47, ਤੁਸੀਂ ਕਹੋ ਜੀ ਅਸੀਂ ਸਿੱਖਾਂ ਦੇ ਨਾਲ ਹੈ, ਪਾਕਿਸਤਾਨ 'ਚ ਸਿੱਖ ਰਹਿੰਦੇ ਨੇ ਔਰ ਇਹ ਸਿੱਖਾਂ ਦੀ ਮੰਗ ਹੈ ਕਿ ਉਹਨਾਂ ਦਾ ਜਿਹੜਾ ਦੇਸ਼ ਉਹਨਾਂ ਦਾ ਉਹ ਤੀਸਰੀ ਧਿਰ ਸੀਗੇ, ਉਹਨਾਂ ਦਾ ਰਾਈਟ ਹੈ ਔਰ ਅਸੀਂ ਖਾਲਿਸਤਾਨ ਦੀ ਸਟਰਗਲ ਨੂੰ ਜਿਹੜਾ ਡਿਪਲੋਮੈਟਿਕ ਸਪੋਰਟ ਦੇਵਾਂਗੇ। ਵਾਟ ਇਜ਼ ਹੋਲਡਿੰਗ them back? ਜੀ ਜੀ ਬਿਲਕੁਲ। ਇਸੇ ਤਰ੍ਹਾਂ ਕਸ਼ਮੀਰ ਦੇ ਮਾਮਲੇ 'ਚ ਉੱਥੇ ਸਿਰਫ ਡਿਪਲੋਮੈਟਿਕ ਕਹਿੰਦੇ ਨੇ ਕਿ ਜੀ ਅਸੀਂ ਉੱਥੇ ਤੁਸੀਂ ਖੁੱਲ੍ਹ ਕੇ ਕਹੋ ਕਿ ਜੀ ਅਸੀਂ ਤਾਂ ਪਾਰਟੀ ਹੈ, ਕਿਉਂਕਿ ਜਿਹੜਾ ਤੁਸੀਂ ਲੈ ਕੇ ਗਏ ਹੋ ਔਰ ਇੰਡੀਆ ਪਾਕਿਸਤਾਨ ਦੇ ਨਾਲ ਕਿਨੇ ਉਹਦੇ 'ਚੋਂ ਦੋਨੋਂ ਇਹ ਧਿਰਾਂ ਸੀ ਔਰ ਅਸੀਂ ਪਾਰਟੀਆਂ ਔਰ ਅਸੀਂ ਕਸ਼ਮੀਰੀਆਂ ਦੀ ਸਟਰਗਲ ਨੂੰ ਜਦੋਂ ਤੱਕ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਨਹੀਂ ਮਿਲ ਜਾਂਦਾ ਅਸੀਂ ਖੁੱਲ੍ਹ ਕੇ ਹਮਾਇਤ ਕਰਾਂਗੇ ਉਹਨਾਂ ਦੀ। ਸੋ ਮੈਂ ਸਮਝਦਾ ਵੀ ਬਹੁਤ ਵਾਰ ਇਹ ਨਹੀਂ ਹੁੰਦਾ ਕਿ ਤੁਸੀਂ ਕੋਈ ਚੀਜ਼ ਕਰ ਹੀ ਦੇਣੀ ਹੁੰਦੀ ਹੈ। ਉਹ ਕਿਸੇ ਸਿਆਣੇ ਨੇ ਕਿਹਾ ਵੀ ਸ਼ੇਰ ਬੁੱਢਾ ਵੀ ਹੋ ਜਾਏ ਉਹਨੂੰ ਸ਼ਿਕਾਰ ਕਰਨਾ ਨਾ ਕਰ ਸਕਦਾ ਹੋਏ, ਸ਼ੇਰ ਭਬਕਾਰ ਤਾਂ ਨਹੀਂ ਛੱਡਦਾ, ਸ਼ਿਕਾਰ ਤਾਂ ਨਾ ਕਰੇ ਭਬਕਾਰ ਤਾਂ ਮਾਰੇ। ਤੇ ਇਹ ਪਤਾ ਨਹੀਂ ਕਿਉਂ ਕਿਸ ਡਰ ਦੇ ਵਿੱਚ, ਚਲੋ ਚੰਗੀ ਗੱਲ ਹੈ ਕਿ ਪਾਕਿਸਤਾਨ ਦੇ ਫੌਜੀ ਚੀਫ ਨੇ ਜਿਹੜਾ ਖੁੱਲ੍ਹ ਕੇ ਇਹਨਾਂ ਨੂੰ ਕਿਹਾ ਕਿ ਵੀ ਇਹ ਕਰ ਰਹੇ ਨੇ ਔਰ ਵਿਦਨ ਪਾਕਿਸਤਾਨ ਵੀ ਉਹਨਾਂ ਨੇ ਇੱਕ ਪੂਰਾ ਆਪਰੇਸ਼ਨ ਜਿਹੜਾ ਕਿ ਈਵਲ ਦੇ ਅਗੇਂਸਟ ਉਹਨਾਂ ਨੇ ਨਾਂ ਵੀ ਦਿੱਤਾ ਹੈ ਉਹਨੂੰ ਕਿ ਵੀ ਇਹ ਜਿਹੜਾ ਅਸੀਂ ਐਲੀਮੀਨੇਸ਼ਨ ਆਫ ਈਵਲਸ ਆਰਮੀ ਲਾਂਚਸ ਆਪਰੇਸ਼ਨ ਰਦੁਲ ਫਸਾਦ, ਉਹਨਾਂ ਨੇ ਕਿਹਾ ਕਿ ਜੀ ਅਸੀਂ ਰੇਂਜਰਸ ਦੀ ਮਦਦ ਨਾਲ ਪਾਕਿਸਤਾਨ ਭਰ ਦੇ ਵਿੱਚ ਜਿਹੜੇ ਦਹਿਸ਼ਤਗਰਦਾਂ ਦੇ ਔਰ ਇਹ ਬਹੁਤ ਸਾਰੀਆਂ ਇਸ ਵੇਲੇ ਇਸਲਾਮਿਕ ਜਥੇਬੰਦੀਆਂ ਦੇ ਨਾਂ ਥੱਲੇ ਵੀ ਇੰਡੀਅਨ ਇੰਟੈਲੀਜੈਂਸ ਨੇ ਉੱਥੇ ਆਪਣਾ ਪੂਰੇ ਅੱਡੇ ਗੱਡੇ ਹੋਏ ਨੇ। ਅਫਗਾਨਿਸਤਾਨ ਦੇ ਨਾਲ ਕਿੰਨੇ ਕੌਂਸੂਲੇਟ, ਅਫਗਾਨਿਸਤਾਨ ਬਾਰਡਰ ਜਿਹੜਾ ਪਾਕਿਸਤਾਨ ਨਾਲ ਲੱਗਦਾ ਖੋਲ੍ਹੇ ਹੋਏ ਨੇ, ਈਰਾਨ ਦੇ ਨਾਲ ਲੱਗਦੇ, ਐਵੇਂ ਨਹੀਂ ਉੱਥੇ ਕੁਲਭੂਸ਼ਣ ਯਾਦਵ ਉੱਥੇ ਜਿਹੜਾ ਕੋਈ ਸ਼ਿਵਰਾਤਰੀ ਮਨਾਉਣ ਨਹੀਂ ਸੀ ਗਿਆ ਵੀ ਉਹਨੇ ਕਟਾਕਸ਼ ਰਾਜ ਜਾ ਕੇ ਸ਼ਿਵਰਾਤਰੀ ਮਨਾਉਣੀ ਹੈ, ਕਿੰਨੇ ਚਿਰ ਤੋਂ ਉੱਥੇ ਕਿੰਨੇ ਅੱਡੇ ਉਹਨੇ ਕਾਇਮ ਕੀਤੇ ਔਰ ਬਲੋਚਿਸਤਾਨ ਦਾ ਬਾਰਡਰ ਜਿਹੜਾ ਈਰਾਨ ਦੇ ਨਾਲ ਵੀ ਲੱਗਦਾ ਹੈ, ਇੱਧਰ ਅਫਗਾਨਿਸਤਾਨ ਦੇ ਨਾਲ ਵੀ ਲੱਗਦਾ ਔਰ ਇਸ ਵੇਲੇ ਅਫਗਾਨਿਸਤਾਨ 'ਚ ਜਿਹੜੀ ਹੈ ਉਹ ਜਿਹੜੀ ਹੈ ਅਮਰੀਕਾ ਲਾਈਨ ਵਾਲੀ ਔਰ ਪ੍ਰੋ ਇੰਡੀਆ ਲਾਈਨ ਵਾਲਾ, ਜਿਵੇਂ ਉਹ ਹਾਰਟ ਆਫ ਏਸ਼ੀਆ ਕਾਨਫਰੰਸ 'ਚ ਆਇਆ ਅਫਗਾਨਿਸਤਾਨ ਦਾ ਪ੍ਰੈਜ਼ੀਡੈਂਟ ਔਰ ਜਿਵੇਂ ਪਾਕਿਸਤਾਨ ਦੇ ਖਿਲਾਫ ਕਿਹਾ, ਅੱਜ ਹੀ ਮੇਰੇ ਮਨ 'ਚ ਆ ਰਿਹਾ ਸੀ, ਮੈਂ ਕਿਹਾ ਇਹ ਅਫਗਾਨਾਂ ਨਾਲ ਇਹਨਾਂ ਦੀ ਕਿੱਥੋਂ ਦੋਸਤੀ ਹੋ ਗਈ। ਕਿਸੇ ਪਾਕਿਸਤਾਨੀ ਦਾ ਨਾਂ ਲਓ ਜਿਹੜੀ ਅੱਜ ਪਾਕਿਸਤਾਨੀ ਟੈਰੀਟਰੀ ਹੈ, ਜਿਹਨੇ ਜਾ ਕੇ ਪਿਛਲੇ 1000 ਸਾਲ 'ਚ ਇਹਨਾਂ ਦੇ ਮੰਦਰ ਇਹਨਾਂ ਦੇ ਕਹਿਣ ਮੁਤਾਬਕ ਢਾਏ ਹੋਣ ਜਾਂ ਇਹਨਾਂ ਦੇ ਉੱਤੇ ਜ਼ੁਲਮ ਕੀਤਾ ਹੋਇਆ ਜਾਂ ਇਹਨਾਂ ਤੇ ਰਾਜ ਕੀਤਾ ਹੋਇਆ। ਹੁਣ ਮੁਹੰਮਦ ਬਿਨ ਕਾਸਿਮ ਮਿਡਲ ਈਸਟ 'ਚੋਂ ਆਇਆ, ਉਸ ਤੋਂ ਬਾਅਦ ਜਿਹੜਾ ਵੱਡਾ ਵਕਤ ਹੈ ਮਹਿਮੂਦ ਗਜ਼ਨਵੀ ਜਿਹਨੇ 17 ਹਮਲੇ ਕੀਤੇ ਗਜ਼ਨੀ ਸ਼ਹਿਰ ਅਫਗਾਨਿਸਤਾਨ ਦੇ, ਫਿਰ ਮੁਹੰਮਦ ਗੌਰੀ ਉੱਥੋਂ, ਖਿਲਜੀ ਖਾਨਦਾਨ, ਲੋਧੀ ਖਾਨਦਾਨ, ਫਿਰ ਤੁਰਕ ਜਿਹੜੇ ਨੇ ਉਹ ਉਜ਼ਬੇਕਿਸਤਾਨ 'ਚੋਂ ਬਾਬਰ। ਸੋ ਸਾਰੇ ਔਰ ਇੱਕ ਵੀ ਪਾਕਿਸਤਾਨ ਦੇ ਅੱਜ ਦੇ ਜਿਹੜਾ ਉਹਨਾਂ ਦਾ ਏਰੀਆ ਹੈ ਉਹਦੇ 'ਚੋਂ ਐਸਾ ਨਹੀਂ ਹੈ ਜਿਹਨੇ ਕਿ ਦਿੱਲੀ ਤੇ ਰਾਜ ਕੀਤਾ ਹੋਏ ਜਾਂ ਇਹਨਾਂ ਦੇ ਜ਼ੁਲਮ ਕੀਤੇ ਹੋਏ। ਹੁਣ ਤੁਸੀਂ ਆਪਣੇ ਹਮਸਾਏ ਦੇ ਨਾਲ ਦੁਸ਼ਮਣੀ ਰੱਖੋ ਤਾਂ ਤੁਸੀਂ ਕਹੋ ਜੀ ਅਫਗਾਨਿਸਤਾਨ ਨਾਲ ਸਾਡੇ ਸੰਬੰਧ ਸਦੀਆਂ ਪੁਰਾਣੇ, ਹਾਂ ਇਹ ਠੀਕ ਹੈ ਵੀ ਪਿਸਤਾ ਔਰ ਬਦਾਮ ਲਾਇਆ, ਕਾਬਲੀ ਵਾਲਾ ਆਇਆ, ਰਵਿੰਦਰਨਾਥ ਟੈਗੋਰ ਨੇ ਕਾਬਲੀ ਵਾਲਾ ਕਹਾਣੀ ਲਿਖੀ, ਉਹਦੇ ਤੇ ਫਿਲਮ ਬਣ ਗਈ, ਬਲਰਾਜ ਸਾਨੀ ਨੇ ਪਠਾਨ ਦਾ ਰੋਲ ਔਰ ਉਹਨਾਂ ਦੀ ਜਿਹੜੀ ਨੋਬਿਲਿਟੀ ਐਜ਼ ਐਨ ਇੰਡੀਵਿਜੂਅਲ, ਪਠਾਨ ਰੇਸ ਦੇ ਆਪਣੇ ਗੁਣ ਨੇ। ਪਰ ਮੈਂ ਤਾਂ ਹਿੰਦੂ ਕੌਂਟੈਕਸਟ 'ਚ, ਇੰਡੀਅਨ ਕੌਂਟੈਕਸਟ 'ਚ ਗੱਲ ਕਰ ਰਹੇ ਹਾਂ ਕਿ ਇੱਕ ਪਾਸੇ ਤਾਂ ਇਹ ਭਾਰਤ ਦੇ ਮੁਸਲਮਾਨਾਂ ਦਾ ਜੀਣਾ ਹਰਾਮ ਕਰ ਰਹੇ ਨੇ, ਜਿਵੇਂ ਕਿ 1000 ਸਾਲ ਦੀ ਗੁਲਾਮੀ ਲਈ ਉਹ ਇੰਡੀਅਨ ਮੁਸਲਮਾਨ ਜ਼ਿੰਮੇਵਾਰ ਹੋਣ, ਪਰ ਜਿਹੜੇ ਵੱਡੇ ਕਰੈਕਟਰ ਅਫਗਾਨਿਸਤਾਨ 'ਚੋਂ ਆਏ ਉਹਨਾਂ ਨੇ ਕਿਹਾ ਸੀ ਸਾਡੀ ਬੜੀ ਦੋਸਤੀ ਹੈ। ਦੋਸਤੀ ਇਹਨਾਂ ਦੀ ਕਿਸੇ ਨਾਲ ਨਹੀਂ, ਇਹਨਾਂ ਬਈਆਂ ਦੀ। ਇਹ ਸਿਰਫ ਤੇ ਸਿਰਫ ਪਾਕਿਸਤਾਨ ਨੂੰ ਉਧਰ ਔਰ ਵਿਦਨ ਦਾ ਮੈਪ ਜਿਹੜਾ ਮਾਈਨੋਰਿਟੀਜ਼ ਨੂੰ, ਉਹ ਸਿੱਖ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਇਹਨਾਂ ਦਾ ਅਲਟੀਮੇਟ ਡ੍ਰੀਮ ਅਖੰਡ ਭਾਰਤ ਦਾ ਹੈ। ਤੇ ਜੇ ਪਾਕਿਸਤਾਨ ਦੇ ਓਪੀਨੀਅਨ ਮੇਕਰਸ, ਲਾਅ ਮੇਕਰਸ, ਡਿਸੀਜਨ ਮੇਕਰਸ ਨੂੰ ਇਹ ਸਮਝ ਨਹੀਂ ਆਏਗੀ ਤੇ ਅਲਟੀਮੇਟਲੀ ਮੈਂ ਸਮਝਦਾ ਹਾਂ ਵੀ ਇਹ ਜਿਹੜੇ ਸਾਮ-ਦਾਮ ਦੰਡ ਭੇਦ ਹਥਿਆਰ ਨੇ ਚਾਣਕਿਆ ਦੇ, ਇਹਨਾਂ ਨੂੰ ਕਿੱਥੋਂ ਸਮਝਣਗੇ। ਜਿਹੜੀ ਗੱਲ ਇੱਕ ਕਾਮਨ ਬੰਦੇ ਨੂੰ ਸਮਝ ਆ ਰਹੀ ਹੈ, ਮੈਂ ਇੱਥੇ ਬੈਠਾ, ਮੇਰੇ ਕੋਲ ਕੋਈ ਰਡਾਰ ਨਹੀਂ ਲੱਗੇ ਹੋਏ, ਕੋਈ ਏਜੰਸੀਆਂ ਦੇ ਕੋਈ ਨੈਟਵਰਕ ਨਹੀਂ ਹੈ ਵੀ ਅਸੀਂ ਉੱਥੋਂ ਕੋਈ ਪਰ ਤੁਸੀਂ ਇੱਕ ਨਾਰਮਲ ਟ੍ਰੈਂਡ ਤੋਂ ਦੇਖ ਸਕਦੇ ਹੋ ਵੀ ਇਹ ਕੀ ਹੈ। ਤੇ ਉਹਨਾਂ ਦੇ ਕੋਲ ਤੇ ਪਾਕਿਸਤਾਨ ਦੇ ਕੋਲ ਸਾਰੇ ਨੈਟਵਰਕ ਨੇ, ਉਹਨਾਂ ਦੇ ਕੋਲ ਸਟੇਟ ਆਫ ਦਾ ਆਰਟ ISI ਏਜੰਸੀ ਹੈ, ਉਹਨਾਂ ਨੂੰ ਨਹੀਂ ਪਤਾ ਵੀ ਕੌਣ ਕੀ ਕਰ ਰਿਹਾ। ਸੋ ਘੱਟੋ ਘੱਟ ਜਿਹਨੂੰ ਕਹਿੰਦੇ ਨੇ ਕਿ ਸ਼ੋ ਸਮ ਗਟਸ, ਹੁਣ ਮੈਂ ਉਹ ਫੌਜੀਆਂ ਦੀ ਟਰਮ ਨਹੀਂ ਯੂਜ਼ ਕਰਨਾ ਚਾਹੁੰਦਾ ਵੀ ਜਿਹੜੇ ਫੌਜੀ ਕਹਿੰਦੇ ਨੇ ਜਦੋਂ ਇਸ ਕਿਸਮ ਦੇ ਮੁੱਦੇ ਤੇ ਹੋਏ ਕਿ ਵੀ ਕੀ ਦਿਖਾਓ ਜਾਂ ਕੀ ਹੋਣਾ ਚਾਹੀਦਾ ਤੁਹਾਡੇ 'ਚ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਬਹੁਤ ਹੀ ਅਹਿਮ ਵਿਸ਼ਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।